ਪੰਜਾਬ ਦੀ ਅਜਿਹੀ ਹੋਣੀ ਤੋਂ ਜਿਸ ਹੋਣੀ ਬਾਰੇ ਚਰਚਾ ਤਾਂ ਸਰਕਾਰਾਂ ਸਿਆਸਤ ਵੀ ਕਰ ਰਹੀਆਂ ਨੇ, ਸਿਆਸੀ ਪਾਰਟੀਆਂ ਸਰਕਾਰਾਂ ਦਾਅਵੇ ਵੀ ਵੱਡੇ-ਵੱਡੇ ਕਰ ਰਹੀਆਂ ਨੇ। ਪਿਛਲੇ ਡੇਢ ਦਹਾਕੇ ਦੇ ਕਰੀਬ ਉਸ ਨੂੰ ਸਮਾਂ ਹੋ ਗਿਆ ਉਸ ਵਿਪਤਾ ਨੂੰ ਪੰਜਾਬ ਦੇ ਮੂਹਰੇ ਖੜੀ ਨੂੰ। ਪਰ ਅਜੇ ਤੱਕ ਕੋਈ ਤਣ ਪੱਤਣ ਨਹੀਂ ਲੱਗ ਸਕਿਆ। ਪੰਜਾਬ ਦੇ 25 ਲੱਖ ਨੌਜਵਾਨ ਕਹਿੰਦੇ ਨਸ਼ੇ ਦੇ ਲਪੇਟੇ ਦੇ ਵਿੱਚ ਹੈ। ਪੁਲਿਸ ਜਿਹੜੀ ਹੈ ਉਹ ਕਾਗਜ਼ੀ ਸਕੀਮਾਂ ਬਣਾ ਰਹੀ ਹੈ। ਮੇਰੇ ਖਿਆਲ 'ਚ ਜੇ ਆਪਾਂ ਗਲਤ ਨਾ ਹੋਈਏ ਤਾਂ ਸ਼ਾਇਦ ਇਹ ਗਿਣਤੀ ਬੇਰੁਜ਼ਗਾਰਾਂ ਦੀ ਫੌਜ ਨਾਲੋਂ ਵੀ ਸ਼ਾਇਦ ਕਿਤੇ ਵੱਡੀ ਹੋ ਚੁੱਕੀ ਹੈ ਸ਼ਰਮਾ ਜੀ। ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਮੌਕੇ ਭਾਰਤ ਦੇ ਕਈ ਸੂਬੇ ਨਸ਼ੇ ਦੀ ਚਪੇਟ 'ਚ ਨੇ। ਜੀ ਜੀ। ਔਰ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਇਹਦੇ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਨੇ ਕਿ ਤਾਂ ਕਿ ਭਾਰਤ ਦੇ ਨੌਜਵਾਨ ਨੂੰ ਕਮਜ਼ੋਰ ਕੀਤਾ ਜਾਵੇ। ਪਰ ਉਹ 'ਚ ਕੁਝ ਖਾਮੀਆਂ ਸਾਡੀ ਸਿਆਸਤ ਦੀਆਂ, ਸਾਡੇ ਸਿਸਟਮ ਦੀਆਂ, ਸਰਕਾਰਾਂ ਦੀਆਂ, ਪੁਲਿਸ ਤੰਤਰ ਦੀਆਂ ਵੱਡੀਆਂ ਨੇ। ਕਿਉਂਕਿ ਜਦੋਂ ਅਸੀਂ ਰਿਸ਼ਵਤਖੋਰੀ ਜਾਂ ਵੋਟ ਬੈਂਕ ਦੀ ਸਿਆਸਤ 'ਚ ਪਏ ਹਾਂ, ਤਦ ਤੋਂ ਇਹ ਮਾਮਲਾ ਜ਼ਿਆਦਾ ਅਹਿਮ ਹੋ ਗਿਆ ਕਿ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਨਸ਼ੇ ਵਾਲੇ ਪਹਿਲੂ ਦੇ ਉੱਤੇ ਵੀ ਵੋਟ ਬੈਂਕ ਬਣਦਾ। ਪਰ ਜੇਕਰ ਮੈਂ ਪੰਜਾਬ ਦੇ ਸੂਬੇ ਦੇ ਆਪਣੇ ਸੂਬੇ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਇਹ 25 ਲੱਖ ਦਾ ਅੰਕੜਾ ਵੀ ਸਰਕਾਰੀ ਅੰਕੜਾ ਹੀ ਹੈ ਇੱਕ ਤਰ੍ਹਾਂ ਨਾਲ। ਸੋ ਇਹ ਇਸ ਲਈ ਅੰਕੜਾ ਦਾ ਮਤਲਬ ਇਹ ਤੋਂ ਭਿਆਨਕ ਵੀ ਹੋ ਸਕਦਾ, ਇਹ ਤੋਂ ਖਤਰਨਾਕ ਵੀ ਹੋ ਸਕਦਾ। ਇਹ 25 ਲੱਖ ਦਾ ਜਿਹੜਾ ਅੰਕੜਾ ਹੈ ਇਹ ਬਕਾਇਦਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਹਵਾਲੇ ਨਾਲ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਹਾਸਲ ਕੀਤੇ ਗਏ ਅੰਕੜੇ ਦਮ ਭਰਦੇ ਨੇ ਕਿ ਪੰਜਾਬ 'ਚ ਇਸ ਮੌਕੇ ਜੀ 25 ਲੱਖ ਤੋਂ ਵੱਧ ਲੋਕ ਸਿੱਧੇ ਨਸ਼ੇ ਦੀ ਚਪੇਟ 'ਚ ਨੇ। ਔਰ ਇਹ ਨਸ਼ਾ ਵੀ ਅਫੀਮ ਭੁੱਕੀ ਵਰਗਾ ਨਹੀਂ ਹੈ। ਇਹ ਮੈਡੀਕਲੀ ਨਸ਼ਾ, ਕੈਮੀਕਲੀ ਨਸ਼ਾ ਤੇ ਸਿੰਥੈਟਿਕ ਨਸ਼ਾ, ਇਹ ਸਾਰੇ ਉਹਨਾਂ ਨਸ਼ਿਆਂ ਦਾ ਜ਼ਿਕਰ ਹੈ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਸਥਿਤੀ ਕੀ ਹੋਊਗੀ। 18 ਤੋਂ 30 ਸਾਲ ਤੱਕ ਦੇ ਨੌਜਵਾਨਾਂ ਦੀ ਮੌਤ ਕਹਿੰਦੇ ਸਭ ਤੋਂ ਜ਼ਿਆਦਾ ਹੋ ਰਹੀ ਹੈ ਇਸ ਨਸ਼ੇ ਨਾਲ। ਇਹੀ ਨੈਸ਼ਨਲ ਕ੍ਰਾਈਮ ਬਿਊਰੋ ਦਾ ਰਿਕਾਰਡ ਕਹਿੰਦਾ ਜੀ। ਔਰ ਇਹ ਰਿਕਾਰਡ ਇਹ ਵੀ ਦੱਸਦਾ ਪ੍ਰਵੀਨ ਜੀ, ਕਹਿੰਦਾ ਕਿ 20 ਮਹੀਨਿਆਂ 'ਚ ਪਿਛਲੇ 20 ਮਹੀਨਿਆਂ ਦੌਰਾਨ ਨਸ਼ੇ ਦੀ ਓਵਰਡੋਜ਼ ਨਾਲ ਕੱਲੇ ਮਾਲਵੇ 'ਚ 222 ਮੌਤਾਂ ਹੋਈਆਂ। ਓਹ ਅੱਛਾ। ਤੇ ਇੱਥੋਂ 2022 ਤੋਂ ਲੈ ਕੇ 2023 ਇਹ 1 ਸਾਲ ਦਾ ਅੰਕੜਾ ਜਾਂ ਬਣਦਾ। ਮਤਲਬ ਜੇਕਰ ਇਸ ਹਵਾਲੇ ਨਾਲ ਕੱਢਿਆ ਜਾਵੇ ਤਾਂ 4 ਜ਼ਿਲ੍ਹੇ ਕਹਿੰਦੇ ਮੋਗੇ 'ਚ, ਫਿਰੋਜ਼ਪੁਰ 'ਚ, ਲੁਧਿਆਣਾ 'ਚ, ਬਠਿੰਡਾ 'ਚ ਇੱਥੇ ਨਸ਼ੇ ਕਾਰਨ 235 ਮੌਤਾਂ ਹੋ ਚੁੱਕੀਆਂ ਹੁਣ ਤੱਕ। ਠੀਕ ਹੈ ਜੀ। ਤੇ ਜਿਹੜੀਆਂ 222 ਨੇ ਇਹ ਸਿਰਫ ਓਵਰਡੋਜ਼ ਵਾਲੀਆਂ ਨੇ। ਇਹ ਸਿਰਫ ਓਵਰਡੋਜ਼ ਨਾਲ ਜਿਹੜੀ ਮੌਤ ਹੋਈ ਆ। ਸੋ ਇਸ ਹਵਾਲੇ ਨਾਲ ਇਹ ਕਿੰਨਾ ਭਿਆਨਕ ਦੌਰ 'ਚੋਂ ਪੰਜਾਬ ਲੰਘ ਰਿਹਾ। ਇਸ ਤੋਂ ਬਾਅਦ ਦੂਸਰੇ ਪਾਸੇ ਆ ਜਾਓ ਪੁਲਿਸ ਵਾਲੇ ਪਹਿਲੂ ਤੇ। ਪਿਛਲੇ ਦਿਨੀ ਤੁਹਾਡੇ ਧਿਆਨ ਹੋਣਾ ਕੋਰਟ ਨੇ ਚੰਗੀਆਂ ਝਾੜਾਂ ਮਾਰੀਆਂ ਸੀ ਹਾਂਜੀ ਡੀਜੀਪੀ ਸਾਹਿਬ ਨੂੰ ਕਿ ਕੀ ਕਾਰਵਾਈ ਕਰਦੇ ਹੋ, ਕੀ ਐਕਸ਼ਨ ਕਰਦੇ ਹੋ, ਸਾਨੂੰ ਐਕਸ਼ਨ ਨਜ਼ਰ ਆਉਣਾ ਚਾਹੀਦਾ। ਸੁਣੋ, ਕਾਗਜ਼ੀ ਐਕਸ਼ਨ ਕਹਿੰਦੇ ਕਾਫੀ ਵੱਡਾ ਤਿਆਰ ਹੋ ਗਿਆ। ਠੀਕ ਹੈ ਜੀ। 6 ਲੇਅਰੀ ਪ੍ਰੋਗਰਾਮ ਬਣਾਇਆ ਜਿਹਦੇ ਤਹਿਤ ਇੱਕ ਵੱਡਾ ਪ੍ਰੋਗਰਾਮ ਪੁਲਿਸ ਵੱਲੋਂ ਅੰਮ੍ਰਿਤਸਰ 'ਚ ਰੱਖਿਆ ਗਿਆ ਸੀ, ਜਿਹਨੂੰ ਮਤਲਬ ਕਿ ਫਿਰ ਕੈਸ਼ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਪ ਪਹੁੰਚ ਕੇ ਉਹ ਸਾਰਾ ਸਮਾਗਮ ਪੁਲਿਸ ਦਾ ਸੀ। ਸੋ ਇਸ ਲਈ ਉਹ ਦਿਖਾਉਣ ਲਈ ਅਖਬਾਰਾਂ ਦੀ ਸੁਰਖੀਆਂ 'ਚ, ਟੀਵੀ ਚੈਨਲਾਂ ਰਾਹੀਂ ਜਾਂ ਅਦਾਲਤੀ ਕਾਰਵਾਈ 'ਚ ਦੇਖੋ ਜੀ ਕਿ ਅਸੀਂ ਏਦਾਂ ਦੇ ਪਲਾਨ ਤਿਆਰ ਕੀਤਾ। ਸੋ ਉਹਦੇ ਵਿੱਚ 6 ਲੇਅਰੀ ਕਹਿੰਦੇ ਜੀ ਪ੍ਰੋਗਰਾਮ ਬਣਾ ਲਿਆ। ਡੀਜੀਪੀ ਸਾਹਿਬ ਕਹਿੰਦੇ ਕਿ ਅਸੀਂ ਪੰਜਾਬ ਦੇ ਵਿੱਚ 6 ਸੂਤਰ ਦਾ ਇੱਕ ਪ੍ਰੋਗਰਾਮ ਲਿਖਿਆ ਜਿਹਦੇ ਰਾਹੀਂ ਅਸੀਂ ਨਸ਼ੇ ਨੂੰ ਠੱਲ ਪਾ ਲੈਣੀ ਹੈ। ਉਹਦੇ ਵਿੱਚ ਬਕਾਇਦਾ ਤੌਰ ਤੇ ਉਹ ਦਮ ਭਰਦੇ ਨੇ ਕਿ ਚਾਹੇ ਤਾਂ ਉਹ ਨੌਜਵਾਨਾਂ ਨੂੰ ਖੇਡ ਮੈਦਾਨ 'ਚ ਲਿਜਾਣ ਦੀ ਗੱਲ ਹੋਵੇ, ਅਸੀਂ ਕਹਿੰਦੇ ਜੀ ਦੇਖੋ ਕ੍ਰਿਕਟ ਮੈਚ ਕਰਾਇਆ, ਚਾਹੇ ਫਿਰ ਕਹਿੰਦੇ ਕਿ ਜਿਨ੍ਹਾਂ ਨੂੰ ਇਲਾਜ ਦੀ ਲੋੜ ਆ ਉਹਨੂੰ ਨਸ਼ਾ ਛੁਡਾਊ ਕੇਂਦਰਾਂ ਤੱਕ ਲੈ ਕੇ ਜਾਣਾ। ਉਹ ਵੀ ਇੱਥੋਂ ਤੱਕ ਕਿ ਕਹਿੰਦੇ ਜਿਹੜੇ ਹੁਣ ਤਸਕਰ ਫੜੇ ਜਾਇਆ ਕਰਨਗੇ ਉਹਨਾਂ ਨੂੰ ਵੀ ਅਸੀਂ ਨਸ਼ਾ ਛੁਡਾਊ ਕੇਂਦਰਾਂ 'ਚ ਲੈ ਕੇ ਜਾਵਾਂਗੇ। ਫਿਰ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ ਪਿੰਡਾਂ ਦੇ ਵਿੱਚ ਇੱਕ ਕਮੇਟੀ ਬਣਾਵਾਂਗੇ। ਵੈਸੇ ਪਿੰਡਾਂ 'ਚ ਤਾਂ ਆਪ ਮਾਰੇ ਹੁਣ ਕਮੇਟੀਆਂ ਬਣ ਰਹੀਆਂ, ਪਰ ਪੁਲਿਸ ਉਸ ਨੂੰ ਆਪਣੇ ਮਤਲਬ ਰਿਕਾਰਡ ਬੁੱਕ 'ਚ ਵੀ ਦਰਜ ਕਰਨਾ ਚਾਹੁੰਦੀ ਹੈ ਕਿ ਜੀ ਸਾਡੇ ਹਵਾਲੇ ਨਾਲ ਬਣੀਆਂ। ਚਲੋ ਮੈਂ ਕਹਿੰਦਾ ਜੇ ਇੱਥੇ ਨਹੀਂ ਬਣੀਆਂ ਉੱਥੇ ਪੁਲਿਸ ਬਣਾਵੇ, ਚੰਗੀ ਗੱਲ ਹੈ। ਸੋ ਕਹਿੰਦੇ ਜੀ ਪਿੰਡਾਂ 'ਚ ਕਮੇਟੀਆਂ ਬਣਾਵਾਂਗੇ। ਫਿਰ ਇਸੇ ਤਰ੍ਹਾਂ ਤਸਕਰਾਂ, ਗੈਂਗਸਟਰਾਂ ਤੇ ਹੋਰ ਜਿਹੜਾ ਸਪਲਾਇਰ ਨੇ ਉਹਨਾਂ ਦੇ ਵਿੱਚ ਜਿਹੜਾ ਗੱਠਜੋੜਾ ਕਹਿੰਦੀ ਉਹਨੂੰ ਤੋੜਨ ਦੇ ਲਈ ਕੰਮ ਕਰਾਂਗੇ। ਬਕਾਇਦਾ ਤੌਰ ਤੇ ਪੰਜਾਬ ਪੁਲਿਸ ਨੇ ਈਡੀਪੀ ਔਰ BDC ਇਹ ਇੱਕ ਯੋਜਨਾਵਾਂ ਦੇ ਕੋਡ ਬਣਾਏ ਨੇ। ਮਤਲਬ ਈਡੀਪੀ ਦਾ ਮਤਲਬ ਹੈ ਜੀ ਇਨਫੋਰਸਮੈਂਟ ਡੀ ਐਡਿਕਸ਼ਨ, ਹੈ ਨਾ, ਇਹਦੇ ਲਈ ਪ੍ਰੀਵੈਂਸ਼ਨ ਕਹਿੰਦੇ ਜੀ ਇਹ ਕਰਾਂਗੇ। ਦੂਸਰਾ ਜਿਹੜਾ ਹੈਗਾ BDC, ਇਹਦਾ BDC ਦਾ ਮਤਲਬ ਕਿ ਪਿੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀ। ਜੀ
BDC ਵਿਲੇਜ ਡਿਫੈਂਸ ਕਮੇਟੀ ਕਹਿੰਦੇ ਜੀ ਇਹ ਕਮੇਟੀਆਂ ਬਣਾਵਾਂਗੇ ਅਸੀਂ। ਹੂੰ ਪਰ ਇਹਦੇ ਨਾਲ DGP ਸਾਹਿਬ ਕਹਿੰਦੇ ਕਿ ਸਾਨੂੰ ਇਹ ਜਾਣਕਾਰੀ ਹਾਸਲ ਹੋ ਰਹੀ ਹੈ ਕਿ ਨਸ਼ਾ ਕੱਲਾ ਪੰਜਾਬ ਦੇ ਨਾਲ ਲੱਗਦੀ ਵਿਦੇਸ਼ੀ ਮੁਲਕ ਦੀ ਸਰਹੱਦ ਤੋਂ ਹੀ ਨਹੀਂ ਆਉਂਦਾ, ਕਹਿੰਦੇ ਉੱਥੋਂ ਤਾਂ ਆਉਂਦਾ ਹੀ ਆਉਂਦਾ। ਉਹਦੇ ਲਈ ਤਾਂ ਅਸੀਂ BSF ਨਾਲ ਮਿਲ ਕੇ ਕਾਰਵਾਈ ਹੁਣ ਕਰ ਰਹੇ ਹਾਂ। ਠੀਕ ਹੈ ਜੀ। ਪਹਿਲਾਂ ਵੀ ਚੱਲਦੀ ਸੀ, ਹੁਣ ਸਖਤੀ ਨਾਲ। ਪਰ ਕਹਿੰਦੇ ਜੀ ਗਵਾਂਢੀ ਸੂਬਿਆਂ ਤੋਂ ਵੀ ਆਉਂਦਾ, ਬਾਇਆ ਹਿਮਾਚਲ ਤੇ ਬਾਇਆ ਹਰਿਆਣਾ ਵੀ ਪੰਜਾਬ 'ਚ ਨਸ਼ਾ ਆ ਰਿਹਾ। ਸੋ ਇਸ ਲਈ ਕਹਿੰਦੇ ਅਸੀਂ 6 ਸੂਬਿਆਂ ਦੀ ਇੱਕ ਸਾਂਝੀ ਤਾਲਮੇਲ ਕਮੇਟੀ ਬਣਾਉਣ ਜਾ ਰਹੇ ਹਾਂ, ਜਿਹਦੇ ਵਿੱਚ ਬਕਾਇਦਾ ਉਸ ਸੂਬੇ ਦੇ ADGP ਤੇ ਬਕਾਇਦਾ ਇੱਕ ਨੋਡਲ ਅਫਸਰ, ਇੱਕ ਨੋਡਲ ਅਫਸਰ ਹੋਇਆ ਕਰੂਗਾ। ਸੋ ਇਹ ਸਾਂਝੀ ਤਾਲਮੇਲ ਕਮੇਟੀ ਬਣਾਵਾਂਗੇ 6 ਸੂਬਿਆਂ ਦੀ, ਜਿਸ 'ਚ ਪੰਜਾਬ ਵੀ ਹੈ, ਜਿਸ 'ਚ ਹਰਿਆਣਾ ਵੀ ਹੈ, ਜਿਸ 'ਚ ਹਿਮਾਚਲ ਵੀ ਹੈ, ਜਿਸ 'ਚ ਰਾਜਸਥਾਨ ਵੀ ਹੈ, ਜਿਸ 'ਚ ਜੰਮੂ ਕਸ਼ਮੀਰ ਵੀ ਹੈ, ਔਰ ਜਿਹਦੇ ਵਿੱਚ ਮਤਲਬ ਕਿ UP ਜਾਂ ਚੰਡੀਗੜ੍ਹ ਨੂੰ ਵੀ ਵਿੱਚ ਸ਼ਾਮਲ ਕਰਨ ਦੀ, ਉੱਤਰਾਖੰਡ ਜਾਂ ਏਦਾਂ ਇਹਨਾਂ ਨੇ ਇੱਕ ਰੂਪਰੇਖਾ ਲਿਖੀ ਕਿ 6 ਸੂਬੇ ਦਾ ਘੱਟੋ ਘੱਟ ਇਹਦੇ ਵਿੱਚ ਅਸੀਂ ਲੈਣੇ। ਸੋ 6 ਸੂਬਿਆਂ ਦੀ ਇੱਕ ਤਾਲਮੇਲ ਕਮੇਟੀ ਬਣਾ ਕੇ ਕਹਿੰਦੇ ਜੀ ਅਸੀਂ 6 ਸੂਤਰੀ ਫਾਰਮੂਲੇ ਤੇ ਕੰਮ ਕਰ ਰਹੇ ਹਾਂ, ਤਾਂ ਕਿ ਪਿੰਡਾਂ 'ਚ ਕਮੇਟੀਆਂ ਵੀ ਬਣ ਜਾਣ, ਨੌਜਵਾਨ ਖੇਡਾਂ 'ਚ ਵੀ ਜਾਣ, ਤੇ ਨਸ਼ਾ ਛੁਡਾਉਣ ਦੇ ਲਈ ਅਸੀਂ ਸੈਂਟਰਾਂ 'ਚ ਵੀ ਲੈ ਜਾਈਏ ਇਹਨਾਂ ਨੂੰ। ਇਹ ਸਾਰੇ ਵਰਤਾਰੇ ਦੇ ਦੁਆਲੇ ਇੱਕ ਖਬਰ ਨਿਕਲ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜੀ। ਮੁਕਤਸਰ ਸਾਹਿਬ ਦੇ DC ਨੇ ਬਕਾਇਦਾ ਤੌਰ ਤੇ ਮਾਰਕ ਕੀਤੇ ਉੱਥੋਂ ਦੇ ਜੀ 900 ਦੇ ਕਰੀਬ ਮੈਡੀਕਲ ਸਟੋਰ। ਠੀਕ ਹੈ ਜੀ। ਉਹ ਕਹਿੰਦੇ ਕਿ ਨਸ਼ੇ ਸਪਲਾਈ ਦੇ ਕੰਮ 'ਚ ਵਾਧਾ ਕਰਨ 'ਚ ਜਿੱਥੋਂ ਜੀਵਨ ਨੂੰ ਬਚਾਉਣ ਦੀਆਂ ਦਵਾਈਆਂ ਮਿਲਣੀਆਂ, ਉੱਥੋਂ ਜੀਵਨ ਨੂੰ ਮੁਕਾਉਣ ਦੀਆਂ ਦਵਾਈਆਂ ਜ਼ਿਆਦਾ ਮਿਲਦੀਆਂ। ਸੋ ਉਹਨੇ 900 ਦੇ 900 ਮੈਡੀਕਲ ਸਟੋਰ, ਬੇਸ਼ੱਕ ਸਾਰੇ ਨਹੀਂ ਏਦਾਂ ਕਰਦੇ ਹੋਣਗੇ, ਹਾਂਜੀ, ਪਰ ਉਹ ਜਿੰਨੇ ਜ਼ਿਲ੍ਹੇ 'ਚ ਹੈਗੇ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹੇ 'ਚ, ਉਹਨਾਂ ਨੇ ਸਾਰਿਆਂ ਨੂੰ ਚਿੱਠੀਆਂ ਕੱਢਤੀਆਂ DC ਨੇ ਤੇ ਬਕਾਇਦਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਭਾਈ ਮੈਂ ਕਦੇ ਵੀ ਮੈਂ ਚੈੱਕ ਕਰ ਸਕਦਾ, ਤੁਹਾਡੇ ਰਿਕਾਰਡ ਹੋਣਾ ਚਾਹੀਦਾ, CCTV ਕੈਮਰੇ ਲਾਓ ਸਾਰਿਆਂ ਦੇ, ਜੇ ਬਿਨਾਂ ਡਾਕਟਰ ਦੀ ਪਰਚੀ ਤੋਂ ਔਰ ਜਾਂ ਦੂਜੀਆਂ ਦਵਾਈਆਂ, ਔਰ ਕੈਮਰਿਆਂ ਦੀ ਇੰਨੀ ਅਪਰੋਚ ਹੋਣੀ ਚਾਹੀਦੀ ਹੈ ਕਿ ਦਵਾਈ ਦਾ ਪੱਤਾ ਤੱਕ ਸਰਚ ਕਰਕੇ ਨੇੜੇ ਕਰਕੇ ਪੜ੍ਹਿਆ ਜਾ ਸਕੇ ਕੀ ਦਿੱਤਾ। ਠੀਕ ਹੈ। ਸੋ ਇਸ ਵਾਲੇ ਹੁਣ ਪਤਾ ਨਹੀਂ ਕਾਊਂਟਰ ਤੋਂ ਪਰੇ ਵੀ ਕਿਆ ਕਰਨੀਆਂ ਕਿ ਕਾਊਂਟਰ ਦੇ ਅੰਦਰ ਵੀ ਕਿਆ ਕਰਨੀਆਂ, ਕੀ ਤਰੀਕਾ ਲੱਭਣਾ। ਜਿਹਦਾ ਤਾਂ 1 ਨੰਬਰ ਦਾ ਧੰਦਾ ਉਹਦੇ ਭਾਣੇ ਤਾਂ ਚਾਹੇ 4 ਲਾ ਲਓ CCTV ਕੈਮਰੇ ਨੂੰ, ਕੋਈ ਫਰਕ ਨਹੀਂ ਫਰਕ, ਪਰ ਜਿਹਨੇ ਚੋਰੀ ਕਰਨੀ ਉਹਨੇ ਮੋਰੀ ਲੱਭ ਲੈਣੀ ਹੈ ਜਨਾਬ। ਸੋ ਇਸ ਲਈ ਪਰ ਇਹ ਪਹਿਲ ਕਦਮੀ। ਸੋ ਹੁਣ ਕੀ ਪੁਲਿਸ ਅਦਾਲਤ ਦੇ ਵਿੱਚ ਜਵਾਬ ਦੇਣ ਲਈ ਇਹ ਤਰੀਕੇ ਢੰਗ ਅਪਣਾ ਰਹੀ ਹੈ ਕਿ ਇਹ ਕਾਗਜ਼ੀ ਸਕੀਮਾਂ ਨੇ ਜਾਂ ਸੱਚਮੁੱਚ ਧਰਾਤਲ ਤੇ ਕੁਝ ਹੋਊਗਾ, ਕਿਉਂਕਿ ਪੁਲਿਸ ਵੀ ਉਹੀ ਆ, ਸਕੀਮਾਂ ਵੀ ਉਹੀ ਨੇ, ਢੰਗ ਤਰੀਕੇ ਵੀ ਉਹੀ ਨੇ ਜਿਹੜੇ ਇੰਨੇ ਸਾਲਾਂ ਤੋਂ ਗਣਾਉਂਦੇ ਆ ਰਹੇ ਨੇ। ਪਰ ਪੰਜਾਬ ਦੇ ਵਿੱਚ ਮੌਤ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ। ਬੇਸ਼ੱਕ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਹਿਸਾਬ ਨਾਲ ਜੇਕਰ ਦੇਖਿਆ ਜਾਵੇ ਤਾਂ ਉਹ ਕਹਿੰਦੇ 2022 ਤੋਂ ਹੁਣ ਤੱਕ 20 ਮਹੀਨਿਆਂ ਦੌਰਾਨ ਕਹਿੰਦੇ 310 ਮੌਤਾਂ ਪੰਜਾਬ 'ਚ ਚਿੱਟੇ ਨਾਲ ਹੋਈਆਂ ਜਾਂ ਨਸ਼ੇ ਨਾਲ ਹੋਈਆਂ। ਪਰ ਇਹਨਾਂ ਦਾ ਕਹਿਣ ਤੋਂ ਭਾਵ ਤਾਂ ਇਹ ਹੈ ਕਿ ਲਗਭਗ ਇੱਕ ਦਿਨ ਛੱਡ ਕੇ ਇੱਕ ਮੌਤ। ਪਰ ਪੰਜਾਬ ਇਸ ਗੱਲੋਂ ਬਿਲਕੁਲ ਫਿਕਰਮੰਦ ਹੈ ਕਿ ਨਿਤ ਦਿਨ ਇੱਕ ਤੋਂ ਵੱਧ ਮੌਤਾਂ ਨੇ। ਕਿੰਨੀਆਂ ਮੌਤਾਂ ਨੇ ਜਿਹੜੀਆਂ ਇਸ ਨਸ਼ੇ ਦੀ ਓਵਰਡੋਜ਼ ਦੇ ਰਿਕਾਰਡ 'ਚ ਨਹੀਂ ਚੜ੍ਹਦੀਆਂ, ਜਿਵੇਂ ਕਿੰਨੀਆਂ ਹੀ ਖੁਦਕੁਸ਼ੀਆਂ ਨੇ ਜਿਹੜੀਆਂ ਸਰਕਾਰ ਆਪਣੇ ਰਿਕਾਰਡ 'ਚ ਨਹੀਂ ਚੜਾਉਂਦੀ। ਜਿਵੇਂ ਹੁਣ ਅਧਿਆਪਕ ਵਾਲਾ ਮਾਮਲਾ ਫਸਿਆ, ਨਾ ਸਰਕਾਰ ਉੱਥੇ ਸਫਾਈ ਦੇ ਪਾ ਰਹੀ ਆ, ਨਾ ਆਪਣਾ ਪੱਖ ਰੱਖ ਪਾ ਰਹੀ ਹੈ। ਸੋ ਉਸੇ ਤਰ੍ਹਾਂ ਕਿੰਨੇ ਮਾਮਲੇ ਪੁਲਿਸ ਦੇ ਰਿਕਾਰਡ 'ਚ ਨਸ਼ੇ ਦੇ ਰੂਪ 'ਚ ਦਰਜ ਨਹੀਂ ਹੁੰਦੇ, ਪਰ ਫਿਰ ਵੀ ਜੇ ਇੱਕ ਦਿਨ ਛੱਡ ਕੇ ਇੱਕ ਮੌਤ ਸਰਕਾਰੀ ਰਿਕਾਰਡ 'ਚ ਬੋਲਦੀ ਆ, ਜੇਕਰ ਸਰਕਾਰੀ ਰਿਕਾਰਡ ਇਹ ਬੋਲਦਾ ਕਿ 20 ਮਹੀਨਿਆਂ 'ਚ 222 ਮੌਤਾਂ ਓਵਰਡੋਜ਼ ਨਾਲ ਇਕੱਲੇ ਮਾਲਵੇ 'ਚ ਹੋ ਗਈਆਂ, ਜੇਕਰ ਇਹ ਸਰਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਦਾ ਬਿਊਰੋ ਇਹ ਬੋਲਦਾ ਕਿ 4 ਜ਼ਿਲ੍ਹੇ ਮੋਗਾ, ਫਰੀਦਕੋਟ, ਲੁਧਿਆਣਾ ਤੇ ਬਠਿੰਡਾ, ਇਹਨਾਂ 4 ਜ਼ਿਲ੍ਹਿਆਂ 'ਚ 2022 ਤੋਂ 2023 ਤੱਕ ਨਸ਼ੇ ਕਾਰਨ 235 ਮੌਤਾਂ ਹੋ ਲਈਆਂ, ਤਾਂ ਫਿਰ ਹਕੀਕਤ 'ਚ ਅੰਕੜਾ ਕਿੰਨਾ ਹੋਊਗਾ? ਜੇ ਸਰਕਾਰੀ ਅੰਕੜੇ ਕਹਿੰਦੇ ਨੇ ਕਿ 25 ਲੱਖ ਤੋਂ ਵੱਧ ਪੰਜਾਬ ਦੇ ਨੌਜਵਾਨ ਜਾਂ ਪੰਜਾਬ ਦੇ ਲੋਕ ਨਸ਼ੇ ਦੀ ਲਪੇਟ 'ਚ ਨੇ, ਤਾਂ ਅਸਲ ਹਕੀਕਤ ਕੀ ਆ? ਸੋ ਰਾਜਨੀਤਿਕ ਧਿਰਾਂ, ਸਮਾਜਿਕ ਧਿਰਾਂ, ਧਾਰਮਿਕ ਜਥੇਬੰਦੀਆਂ ਤੇ ਸਰਕਾਰ ਜਿਹੜੀ ਜ਼ਿੰਮੇਵਾਰ ਆ, ਸਰਕਾਰ ਦਾ ਹਿੱਸਾ ਪੁਲਿਸ ਹੈ, ਉਹ ਕਾਗਜ਼ੀ ਸਕੀਮਾਂ ਨਹੀਂ ਹਕੀਕਤ ਦੀ ਸਕੀਮਾਂ ਬਣਾਵੇ, ਨਹੀਂ ਪੰਜਾਬ ਬਹੁਤ ਮੁਸ਼ਕਲ ਦੌਰ 'ਚ ਹੈ। ਜੀ ਸ਼ਰਮਾ ਜੀ, ਰੌਲਾ ਸਭ ਤੋਂ ਵੱਡਾ ਸਪਲਾਈ ਚੇਨ ਨੂੰ ਤੋੜਨ ਦਾ। ਪਿੰਡਾਂ ਦੀਆਂ ਕਮੇਟੀਆਂ ਕੀ ਕਰ ਲੈਣੀਆਂ? ਤੁਸੀਂ ਆਪ ਦੇਖੋ, ਪਿਛਲੇ ਦਿਨੀ ਕਤਲ ਹੋਇਆ, ਧਰਨਾ ਲਾਈ ਰੱਖਿਆ ਉਹਨਾਂ ਨੇ, ਜਿਹੜਾ ਨਸ਼ਾ ਰੋਕੂ ਕਮੇਟੀ ਦਾ ਢਿਲਵਾਂ ਦੇ ਵਿੱਚ ਉਹ ਕਤਲ ਕਰ ਗਏ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਦਾ। ਸੋ ਇਹ ਤਾਂ ਟਕਰਾਅ ਵੱਲ ਅਸੀਂ ਵੱਧ ਰਹੇ ਹਾਂ। ਠੀਕ ਹੈ, ਚਲੋ ਕਮੇਟੀਆਂ ਕਾਗਜ਼ੀ, ਜਿਵੇਂ ਤੁਸੀਂ ਚਰਚਾ ਕੀਤੀ ਹੈ ਕਿ ਕਾਗਜ਼ੀ ਪੱਤਰੀ ਕੰਮ ਸਹੀ ਹੋ ਜਾਊਗਾ, ਪਰ ਅਸਲ ਦੇ ਵਿੱਚ ਤਾਂ ਰੌਲਾ ਤਾਂ ਸਪਲਾਈ ਚੇਨ ਨੂੰ ਤੋੜਨ ਨਾਲ ਹੈ।